ਹੈਗਾ ਆ। ਤੇ ਟੋਟਲ ਹੁਣ ਤੱਕ ਯੂਐਸ ਦੇ ਜਿਹੜੇ 18 ਸਰਵਿਸ ਮੈਂਬਰਸ ਦੀ ਮੌਤ ਹੋ ਚੁੱਕੀ ਆ। 100 ਤੋਂ ਵੱਧ ਜਿਹੜੇ ਆ ਉਹ ਫੱਟੜ ਹੋ ਚੁੱਕੇ ਹੈਗੇ ਆ। ਤੇ ਈਰਾਨ ਵਾਲੇ ਜਿਹੜੇ ਆ ਉਹ ਆਪੋਜ਼ਿਟ ਕਹਿ ਰਹੇ, ਪ੍ਰੈਜ਼ੀਡੈਂਟ ਟਰੰਪ ਹੁਣੀ ਇਹ ਕਹਿ ਰਹੇ ਆ ਵੀ ਜਿਹੜੀ ਗੱਲਬਾਤ ਆ ਉਹ ਹੋ ਰਹੀ ਆ ਈਰਾਨ ਦੇ ਨਾਲ, ਤੇ ਉਹ ਬੜੇ ਡੈਸਪਰੇਟ ਆ ਵੀ ਸਾਡੀ ਜਿਹੜੀ ਸਾਡੇ ਨਾਲ ਸਮਝੌਤਾ ਕਰੋ। ਤੇ ਦੂਸਰੇ ਪਾਸੇ ਈਰਾਨ ਦੇ ਆਫੀਸ਼ੀਅਲਸ ਇਹ ਕਹਿ ਰਹੇ ਆ ਵੀ ਕੰਪਲੀਟਲੀ ਅਨਫਾਊਂਡ ਕੋਈ ਸਾਡੀ ਨੈਗੋਸ਼ੀਏਸ਼ਨ ਨਹੀਂ ਹੋ ਰਹੀ ਹੈਗੀ। ਇਹ ਉੱਥੇ ਦੇ ਜਿਹੜੇ ਹਸਨ ਗਸਾਗਵਾਈ ਕਰਕੇ ਇੱਕ ਸਪੋਕਸਪਰਸਨ ਆ ਇਰਾਨੀਅਨ ਪਾਰਲੀਮੈਂਟ ਨੈਸ਼ਨਲ ਸਿਕਿਉਰਿਟੀ ਕਮਿਸ਼ਨ ਦੇ, ਉਹਨਾਂ ਨੇ ਇਹ ਕਿਹਾ ਵੀ ਸਾਡੀ ਕੋਈ ਵੀ ਜਿਹੜੀ ਕਿਸੇ ਤਰ੍ਹਾਂ ਦੀ ਨੈਗੋਸ਼ੀਏਸ਼ਨ ਨਹੀਂ ਚੱਲ ਰਹੀ ਹੈਗੀ। ਤੇਲ ਦੀਆਂ ਕੀਮਤਾਂ ਆਲਰੇਡੀ 4% ਚੜ੍ਹ ਗਈਆਂ ਆ। ਅੱਜ ਸਵੇਰੇ ਜਿਹੜਾ ਬੈਰਲ ਆਫ ਬ੍ਰੈਂਟ ਕਰੂਡ ਆਇਲ ਆ ਉਹ $95 ਤੇ ਪਹੁੰਚ ਗਿਆ ਆ। $20 ਵੱਧ ਗਿਆ ਜੁਲਾਈ 7 ਤੋਂ ਲੈ ਕੇ ਹੁਣ ਤਾਈਂ। ਤੇ ਜਿਹੜੇ 3 ਫੌਜੀ ਅਮਰੀਕਾ ਦੇ ਜਿਹੜੇ ਜਿਨ੍ਹਾਂ ਦੀ ਡੈਥ ਹੋਈ ਹੈਗੀ ਆ, ਉਹਨਾਂ ਦੀ ਸਰਵਿਸਿਜ਼ ਅਟੈਂਡ ਕਰਨ ਦੇ ਲਈ ਪ੍ਰੈਜ਼ੀਡੈਂਟ ਟਰੰਪ ਪਹੁੰਚ ਰਹੇ ਆ। ਯੂਐਸ ਦੇ ਆਰਮੀ ਲਿeutenant ਟਾਇਲਰ ਜੇਮਸ ਫੀਹਾਨ 25 ਸਾਲਾਂ ਦੇ ਈਵਾ ਬੀਚ ਹਵਾਈ ਤੋਂ, ਉਹ ਜੁਲਾਈ 18 ਨੂੰ ਉਹਨਾਂ ਦੀ ਮੌਤ ਹੋਈ ਸੀ। ਪ੍ਰਾਈਵੇਟ ਇਸਬੈਲਾ ਗੁੰਜ਼ਾਲਸ 19 ਸਾਲਾਂ ਦੇ ਗੈਰਲਟਨ ਟੈਕਸਸ ਤੋਂ, ਐਕਸ਼ਨ ਦੇ ਵਿੱਚ ਉਹਨਾਂ ਦੀ ਜੁਲਾਈ 17 ਨੂੰ ਮੌਤ ਹੋਈ ਸੀ। ਤੇ ਇਸੇ ਤਰ੍ਹਾਂ ਸਰਜੈਂਟ ਐਂਜਲ ਰਾਮ ਪ੍ਰਸਾਦ ਤੇ 28 ਸਾਲਾਂ ਦਾ ਓਜ਼ੋਨ ਪਾਰਕ ਨਿਊਯਾਰਕ ਤੇ ਉਹਨਾਂ ਦੀ ਵੀ ਸੇਮ ਅਟੈਕ ਦੇ ਵਿੱਚ ਜਿਹੜੀ ਮੌਤ ਹੋਈ ਸੀ। ਬਿਲਕੁਲ, ਹੁਣ ਤੱਕ ਅਮਰੀਕਾ ਦੇ ਜਿਹੜੇ ਤਕਰੀਬਨ 18 ਫੌਜੀਆਂ ਦੀ ਮੌਤ ਇਸ ਲੜਾਈ ਦੇ ਵਿੱਚ ਹੋ ਚੁੱਕੀ ਹੈਗੀ ਆ। ਕੱਲ ਵੀ ਜਿਹੜੇ ਹਰਜੋਤ ਸਿੰਘ ਜੀ ਆਪਾਂ ਦੇਖਿਆ ਵੀ ਜਿਹੜੀ ਕਾਂਗਰੈਸ਼ਨਲ ਹੀਅਰਿੰਗ 'ਚ ਜਿਹੜੇ ਡਿਫੈਂਸ ਦੇ ਸਕੱਤਰ ਹੈਗੇ, ਵਾਰ ਦੇ ਸੈਕਟਰੀ ਆਫ ਵਾਰ ਪੀਟ ਹੈਗਸੈਥ, ਉਹਨਾਂ ਨੂੰ ਕਰੜੇ ਸਵਾਲ ਜਿਹੜੇ ਉਹ ਪੁੱਛੇ ਜਿਹੜੇ ਉਹ ਜਾ ਰਹੇ ਸੀਗੇ। ਉਹਨਾਂ ਨੂੰ ਇਹ ਕਿਹਾ ਜਾ ਰਿਹਾ ਸੀਗਾ ਵੀ ਤੁਸੀਂ ਤਾਂ 14ਵੇਂ ਦਿਨ ਕਹਿ ਰਹੇ ਸੀਗੇ ਵੀ ਈਰਾਨ ਹੁਣ ਉਹਨਾਂ ਦੀ ਮਿਲਟਰੀ ਕੈਪੇਬਿਲਿਟੀ ਜਿਹੜੀ ਉਹ ਨਹੀਂ ਰਹੀ, ਉਹ ਨਿਊਕਲੀਅਰ ਵੈਪਨ ਕਦੀ ਬਣਾ ਨਹੀਂ ਸਕਦੇ, ਤੇ ਹੁਣ ਆਪਾਂ ਇੰਨੇ ਮਹੀਨੇ ਬਾਅਦ ਵੀ ਅਜੇ ਵੀ ਉਹੀ ਚੀਜ਼ ਤੁਸੀਂ ਕਹੀ ਜਾ ਰਹੇ ਆ, ਨਾਲੇ ਤੁਸੀਂ $1.5 ਟ੍ਰਿਲੀਅਨ ਦੀ ਮੰਗ ਕਰ ਰਹੇ ਆ। ਇਹਦਾ ਮਤਲਬ ਕੀ ਆ? ਸੋ ਉਸ ਦਾ ਅਜੇ ਤੱਕ ਸਪਸ਼ਟ ਜਵਾਬ ਨਹੀਂ ਆਇਆ, ਕਿਉਂਕਿ ਟਰੰਪ ਹੁਣਾਂ ਨੇ ਵੀ ਇਹ ਚੀਜ਼ ਪਹਿਲਾਂ ਕਹੀ ਆ। ਜਿਹੜੇ ਸਕੱਤਰ ਹੈਗੇ ਆ ਪੀਟ ਹੈਗਸੈਥ, ਉਹਨਾਂ ਨੇ ਵੀ ਇਹ ਚੀਜ਼ ਕਹੀ ਹੈ। ਸੋ ਉਸ ਦੇ ਉੱਤੇ ਉਹਨਾਂ ਨੂੰ ਘੇਰਨ ਦੀ ਜਿਹੜੀ ਕੋਸ਼ਿਸ਼ ਆ ਵਿਰੋਧੀ ਧਿਰ ਜਿਹੜੀ ਉਹ ਕਰ ਰਹੀ ਹੈਗੀ ਆ। ਸੋ ਉੱਧਰ ਕਹਿੰਦੇ ਵੀ ਸਦਰਨ ਲਬਨਾਨ ਦੇ ਵਿੱਚ ਇਹ ਲੜਾਈ ਤੋਂ ਬਾਅਦ 'ਚ ਇੱਕ ਵਾਰੀ ਫਿਰ ਲਬਨਾਨ ਦੇ ਵਿੱਚ ਵੀ ਜਿਹੜੀਆਂ ਇਜ਼ਰਾਈਲੀ ਫੋਰਸਿਸ ਆ ਉਹ ਆਪਣਾ ਜਿਹੜੀਆਂ ਕਹਿੰਦੇ ਵੀ ਸਟੇਸ਼ਨ ਹੈਗੀਆਂ ਨੇ, ਤੇ ਐਕਸਪਲੋਜਨਸ ਉੱਥੇ ਵੀ ਇਸ ਟਾਈਮ ਲਗਾਤਾਰ ਜਿਹੜੇ ਉਹ ਸੁਣਨ ਨੂੰ ਮਿਲ ਰਹੇ ਹੈਗੇ ਆ। ਸੋ ਲਬਨਾਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਨਵਾਫ ਸਲਾਮ ਤੇ ਹੋਰ ਜਿਹੜੇ ਸੀਨੀਅਰ ਅਧਿਕਾਰੀ ਹੈਗੇ ਆ, ਉਹਨਾਂ ਨੇ ਜਿਹੜਾ ਉਹ ਦੱਸਿਆ ਆ ਵੀ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਚੱਲ ਰਹੀਆਂ ਆ। ਉੱਦਾਂ ਕੁਛ ਹਿੱਸਾ ਲਬਨਾਨ ਨੇ ਵਾਪਸ ਜਿਹੜਾ ਆ ਉਹ ਵੀ ਲੈਣ ਦਾ ਜਿਹੜਾ ਦਾਅਵਾ ਆ ਉਹ ਕੀਤਾ ਜਿਹੜਾ ਉਹ ਹੈਗਾ ਆ। ਸੋ ਯੂਐਸ ਮਿਲਟਰੀ ਪਰਸਨਲ ਦਾ ਜਿੰਨਾ ਤੁਸੀਂ ਦੱਸਿਆ ਹੀ ਹਰਜੋਤ ਸਿੰਘ ਜੀ ਵੀ ਉਹਨਾਂ ਦੀ ਮੌਤ ਤੋਂ ਬਾਅਦ ਦੇ ਵਿੱਚ ਮਾਹੌਲ ਜਿਹੜਾ ਆ ਹੋਰ ਵੀ ਜ਼ਿਆਦਾ ਗਰਮਾਇਆ ਹੈਗਾ ਆ। ਤੇ ਉਸ ਤੋਂ ਬਾਅਦ 'ਚ ਅਮਰੀਕਾ ਨੇ ਇਹਨਾਂ ਦੇ ਹੋਰ ਵੀ ਕਈ ਥਾਵਾਂ ਦੇ ਉੱਤੇ ਅਟੈਕ ਜਿਹੜੇ ਉਹ ਕੀਤੇ ਆ। ਈਰਾਨ ਨੇ ਉੱਦਾਂ ਇਹ ਜਿਹੜੀ ਧਮਕੀ ਇਸ ਤੋਂ ਬਾਅਦ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇਹ ਕਿਹਾ ਆ ਵੀ ਜੇ ਈਰਾਨ ਦੇ ਉੱਤੇ ਤੁਸੀਂ ਇਸ ਤਰੀਕੇ ਨਾਲ ਕੀਤਾ ਤੇ ਅਸੀਂ ਵੀ ਗਲਫ ਦੇ ਬਾਕੀ ਮੁਲਕਾਂ ਦੇ ਵਿੱਚ ਸਾਰਾ ਕੁਝ ਤਬਾਹ ਜਿਹੜਾ ਆ ਉਹ ਕਰ ਦੇਣਾ ਆ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਜਿਹੜੀ ਉਹ ਬਣੀ ਪਈ ਆ। ਸੋ ਜਿਹੜੀ ਇਸ ਟਾਈਮ ਹੁਣ ਹਰਜੋਤ ਸਿੰਘ ਜੀ 11 ਦਿਨ ਹੋ ਗਏ ਦੁਬਾਰਾ ਲੜਾਈ ਸ਼ੁਰੂ ਹੋਇਆ ਨੂੰ। ਸੋ ਕਹਿੰਦੇ ਵੀ ਬਾਰ-ਬਾਰ ਇਹ ਚੀਜ਼ਾਂ ਜਿਹੜੀਆਂ ਉਹ ਵਾਪਰ ਰਹੀਆਂ ਹੈਗੀਆਂ ਆ। ਤੇ ਵੂਨਡਡ ਈਰਾਨ ਇਜ਼ ਏ ਡੇਂਜਰਸ ਈਰਾਨ, ਇਹ ਜਿਹੜੇ ਕੁਛ ਆ ਉਹ ਲੋਕ ਇਸ ਬਾਬਤ ਜਿਹੜਾ ਉਹ ਆਖ ਰਹੇ ਹੈਗੇ ਆ। ਹੁਣ ਤੇਲ ਨੂੰ ਲੈ ਕੇ ਜਿਹੜਾ ਹਰਜੋਤ ਸਿੰਘ ਜੀ ਇਹ ਮਸਲਾ ਬਣਿਆ ਪਿਆ ਵੀ ਇਹ ਸਪਲਾਈ ਚੇਨ ਦਾ ਅਲਟਰਨੇਟਿਵ ਕੀ ਹੈਗਾ ਆ। ਜੇ ਸਟ੍ਰੇਟ ਆਫ ਹਾਰਮੁਜ਼ ਬੰਦ ਰਹਿੰਦੀ ਆ ਤਾਂ ਉਹਦੇ ਉੱਤੇ ਇਸੇ ਤਰੀਕੇ ਨਾਲ ਈਰਾਨ ਦਾ ਕੰਟਰੋਲ ਰਹਿੰਦਾ ਆ, ਤਾਂ ਅਲਟਰਨੇਟਿਵ ਕੀ ਹੈ, ਕੀ ਰਾਊਟ ਜਿਹੜਾ ਉਹ ਹੋ ਸਕਦਾ ਆ। ਇਸ ਟਾਈਮ ਜਿਹੜੀ ਸੁਏਜ਼ ਕਨਾਲ ਆ ਉਹਦੇ ਬਾਰੇ ਜਿਹੜਾ ਉਹ ਸੋਚਿਆ ਜਾ ਰਿਹਾ ਹੈਗਾ। ਕਹਿੰਦੇ ਵੀ 2 ਟੈਂਕਰ ਜਿਹੜੇ ਸਾਊਦੀ ਕਰੂਡ ਆਇਲ ਆ ਜਿਹੜਾ ਏਸ਼ੀਆ ਨੂੰ ਜਾਣਾ ਹੁੰਦਾ ਆ, ਉਹਨਾਂ ਨੇ ਆਪਣਾ ਕੋਰਸ ਰਿਵਰਸ ਕਰਕੇ ਰੈੱਡ ਸੀ ਦੇ ਵਿੱਚ, ਕਿਉਂਕਿ ਜਿਹੜੇ ਯਮਨ ਦੇ ਹਾਊਦੀਜ਼ ਆ ਉਹਨਾਂ ਨੇ ਸਾਊਦੀ ਦੇ ਪੋਰਟਸ ਦਾ ਬਲੋਕੇਡ ਕਰ ਦਿੱਤਾ, ਜਿੱਦਾਂ ਅਮਰੀਕਾ ਨੇ ਈਰਾਨ ਦੇ ਪੋਰਟਸ ਦਾ ਬਲੋਕੇਡ ਕੀਤਾ ਆ।
ਹੁਣ ਯਮਨ ਦੇ ਜਿਹੜੇ ਹੌਦੀ ਆ ਉਹ ਕਹਿੰਦੇ ਵੀ ਅਸੀਂ ਸਾਊਦੀ ਪੋਰਟਸ ਦਾ ਬਲੌਕੇਡ ਜਿਹੜਾ ਉਹ ਕਰ ਦੇਣਾ ਆ। ਉਹਨਾਂ ਨੇ ਇਸ ਡਰ ਦੀ ਖਾਤਰ ਉਹਨਾਂ ਨੇ ਕਿਹਾ ਵੀ ਜਿਹੜਾ ਸ਼ਿਪਿੰਗ ਰਾਊਟ ਆ ਉਹ ਹੋਰ ਵੀ ਜ਼ਿਆਦਾ ਇਸ ਦੇ ਵਿੱਚ ਨੁਕਸਾਨਿਆ ਜਿਹੜਾ ਉਹ ਜਾ ਸਕਦਾ ਹੈਗਾ ਆ। ਸੋ ਕਹਿੰਦੇ ਵੀ ਪਹਿਲੀ ਫਿਜ਼ੀਕਲ ਸਾਈਨ ਜਿਹੜਾ ਉਹ ਮਿਲਿਆ ਆ ਵੀ ਸਾਊਦੀ ਦੇ ਥ੍ਰੈਟ ਤੋਂ ਬਾਅਦ 'ਚ, ਧਮਕੀ ਤੋਂ ਬਾਅਦ 'ਚ ਜਿਹੜਾ ਸਾਊਦੀ ਆਇਲ ਐਕਸਪੋਰਟ ਆ ਉਹਨਾਂ ਨੇ ਆਪਣਾ ਜਿਹੜਾ ਰਸਤਾ ਆ ਉਹ ਬਦਲਿਆ ਹੈਗਾ ਆ। ਸੋ ਸਵਿਜ਼ ਕਨਾਲ ਦੇ ਵਿੱਚ ਜਾਣ ਬਾਰੇ ਜਿਹੜਾ ਉਹ ਕਹਿੰਦੇ ਵੀ ਸੋਚਿਆ ਜਾ ਰਿਹਾ ਆ ਤੇ ਯਮਨ ਦੇ ਹੌਦੀਜ਼ ਦੇ ਡਰ ਤੋਂ ਸਾਊਦੀ ਕਰੂਡ ਆਇਲ ਦੀਆਂ ਜਿਹੜੀਆਂ 2 ਟੈਂਕਰ ਆ ਉਹਨਾਂ ਨੇ ਆਪਣਾ ਰਸਤਾ ਜਿਹੜਾ ਉਹ ਮੋੜ ਲਿਆ ਤੇ ਵਾਪਸ ਯੂ ਟਰਨ ਕਹਿੰਦੇ ਵੀ ਉਧਰ ਨੂੰ ਮਾਰ ਲਿਆ ਹੈਗਾ ਆ। ਸੋ ਜਿਹੜੇ ਅਸਿਸਟੈਂਟ ਪ੍ਰੋਫੈਸਰ ਹੈਗੇ ਇੱਕ ਦੋਹਾ ਇੰਸਟੀਚਿਊਟ ਫਾਰ ਗ੍ਰੈਜੂਏਟ ਸਟੱਡੀਜ਼ ਦੇ ਮੁਹਨਾਦ ਸਲੂਮ, ਉਹ ਕਹਿੰਦੇ ਆ ਵੀ ਟਰੰਪ ਵੀ ਵੇਟਿੰਗ ਉਹਨਾਂ ਨੇ ਕਾਫੀ ਜ਼ਿਆਦਾ ਕਰ ਲਈ ਹੈ। ਹੀ ਹੈਡ ਇਨਫ ਆਫ ਵੇਟਿੰਗ ਵੀ ਇਰਾਨੀਅਨਸ ਦੇ ਉੱਤੇ, ਤੇ ਕਹਿੰਦੇ ਵੀ ਹੁਣ ਕੋਈ ਮੀਡੀਏਟਰ ਦੀ ਕੋਈ ਕ੍ਰੈਡੀਬਿਲਿਟੀ ਇਸ ਤਰੀਕੇ ਦੇ ਨਾਲ ਕਿਸੇ ਦੀ ਮੀਡੀਏਟਰ ਦੀ ਕ੍ਰੈਡੀਬਿਲਿਟੀ ਨਹੀਂ ਹੈਗੀ ਵੀ ਉਹ ਇਰਾਨ ਨੂੰ ਟੇਬਲ ਦੇ ਉੱਤੇ ਲਿਆਂਦਾ ਜਿਹੜਾ ਉਹ ਜਾ ਸਕੇ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਚੱਲ ਰਹੀਆਂ ਆ। ਇਰਾਨ ਦੀ ਮਿਲਟਰੀ ਕਹਿ ਰਹੀ ਆ ਵੀ ਜਿਹੜੀ ਯੂਐਸ ਆ ਉਹ ਉਹਨਾਂ ਦੀ ਜਿਹੜੀ ਮਿਜ਼ਾਈਲ ਪ੍ਰੋਡਕਸ਼ਨ ਸਾਈਟਸ ਹੈਗੀਆਂ ਆ ਉਹਨਾਂ ਨੂੰ ਲੱਭਣ 'ਚ ਨਾਕਾਮਯਾਬ ਆ, ਅਨਏਬਲ ਟੂ ਲੋਕੇਟ ਆ। ਤੇ ਅਮਰੀਕਾ ਵਾਲੇ ਕਹਿ ਰਹੇ ਆ ਵੀ ਅਸੀਂ ਇਰਾਨ ਦੀਆਂ ਬਹੁਤ ਸਾਰੀਆਂ ਜਿਹੜੀਆਂ ਮਿਲਟਰੀ ਫੈਸਿਲਿਟੀਜ਼ ਆ, ਪ੍ਰੋਡਕਸ਼ਨ ਫੈਸਿਲਿਟੀਜ਼ ਆ, ਖਾਸ ਕਰਕੇ ਮਿਜ਼ਾਈਲ ਪ੍ਰੋਡਕਸ਼ਨ ਵਾਲੀਆਂ ਆ, ਉਹਨਾਂ ਸਾਰਿਆਂ ਨੂੰ ਅਸੀਂ ਕਾਫੀ ਹੱਦ ਤੱਕ ਨਸ਼ਟ ਜਿਹੜਾ ਉਹ ਕਰ ਦਿੱਤਾ ਹੈ। ਜਦੋਂ ਤੋਂ 11 ਦਿਨਾਂ ਤੋਂ ਲੜਾਈ ਜਿਹੜੀ ਉਹ ਸ਼ੁਰੂ ਹੋਈ ਆ 53 ਜਿਹੜੇ ਇਰਾਨੀਅਨ ਸਿਵਿਲੀਅਨਸ ਆ ਉਹਨਾਂ ਦੀ ਵੀ ਹੁਣ ਤੱਕ ਮੌਤ ਜਿਹੜੀ ਉਹ ਹੋਈ ਆ ਤੇ ਤਕਰੀਬਨ 600 ਜਿਹੜੇ ਆ ਹੋਰ ਫੱਟੜ ਹੋ ਚੁੱਕੇ ਹੈਗੇ ਆ। ਉਧਰ ਇਰਾਨ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਟਰੰਪ ਦੇ ਉਹਨਾਂ ਦੇ ਪਰਿਵਾਰ ਦੇ ਅਮਰੀਕਾ ਦੇ ਜਿਹੜੇ ਕੈਬਨਿਟ ਮੰਤਰੀਆਂ ਦੀਆਂ ਤਸਵੀਰਾਂ ਤਬੂਤਾਂ ਦੇ ਵਿੱਚ ਵੀ ਇਹਨਾਂ ਨੂੰ ਅਸੀਂ ਮਾਰ ਘੱਤਣਾ ਆ, ਉਹ ਜਿਹੜੀਆਂ ਤਸਵੀਰਾਂ ਤੇ ਉੱਦਾਂ ਦੀਆਂ ਜਿਹੜੀਆਂ ਪੇਂਟਿੰਗਸ ਆ ਉਹ ਵੱਡੀਆਂ ਵੱਡੀਆਂ ਦੀਵਾਰਾਂ ਦੇ ਉੱਤੇ ਜਿਹੜੀਆਂ ਉਹ ਬਣਾਈਆਂ ਜਾ ਰਹੀਆਂ ਆ। ਕਹਿੰਦੇ ਵੀ ਅਸੀਂ ਵੀ ਪੂਰੀ ਜਿਹੜੀ ਉਹ ਰਿਟੈਲੀਏਸ਼ਨ ਕਰਾਂਗੇ। ਸੋ ਇਰਾਨ ਨੇ ਕਿਹਾ ਵੀ ਅਸੀਂ ਵੀ ਜੇ ਤੁਸੀਂ ਸਾਡੇ ਇਨਫਰਾਸਟ੍ਰਕਚਰ ਦੇ ਉੱਤੇ ਹਮਲਾ ਕੀਤਾ ਤਾਂ ਰਿਟੈਲੀਏਸ਼ਨ ਜਿਹੜੀ ਕ੍ਰਿਟੀਕਲ ਇਨਫਰਾਸਟ੍ਰਕਚਰ ਦੇ ਉੱਤੇ ਹੈ ਇਰਾਨ ਦੇ ਉੱਤੇ, ਉਸ ਇਰਾਨ ਦੇ ਵੱਲੋਂ ਜਿਹੜਾ ਕ੍ਰਿਟੀਕਲ ਇਨਫਰਾਸਟ੍ਰਕਚਰ ਆ ਜਿਹੜਾ ਯੂਐਸ ਦੇ ਬੇਸ ਹੋਣ ਤੇ ਜਾਂ ਜਿਹੜੇ ਦੂਜੇ ਮੁਲਕਾਂ ਦੇ ਕ੍ਰਿਟੀਕਲ ਇਨਫਰਾਸਟ੍ਰਕਚਰ ਆ ਅਸੀਂ ਉਹਨਾਂ ਦੇ ਉੱਤੇ ਵੀ ਹਮਲਾ ਕਰਾਂਗੇ।